ਅਗਲੀ ਖਬਰ ਫਿਨਲੈਂਡ ਤੋਂ ਆਈ ਆ। ਫਿਨਲੈਂਡ ਦੇ ਇੱਕ ਸਕੂਲ ਦੇ ਵਿੱਚ 12 ਸਾਲਾਂ ਦੇ ਸਕੂਲੀ ਬੱਚੇ ਨੇ ਆਪਣੇ ਹੀ ਜਿਹੜੇ ਫੈਲੋ ਸਟੂਡੈਂਟਸ ਆ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋਈ ਆ ਤੇ ਦੋ ਜਾਣੇ ਬੜੀ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਜੋ ਪੁਲਿਸ ਆ ਉਸਨੇ 800 ਤੋਂ ਵੱਧ ਸਟੂਡੈਂਟਸ ਵਾਲਾ ਜਿਹੜਾ ਸਕੂਲ ਆ ਸਿਟੀ ਆਫ ਵੈਂਟਾ ਵਿੱਚ ਉਸ ਨੂੰ ਇਵੈਕੂਏਟ ਕੀਤਾ ਤੇ ਸਾਰੇ ਬੱਚਿਆਂ ਨੂੰ ਜੋ ਆਪਣੇ ਜਿਹੜੇ ਘਰ ਆ ਉਹਨਾਂ ਦੇ ਵਿੱਚ ਭੇਜ ਦਿੱਤਾ ਹੈਗਾ। ਤੇ ਫਿਨਿਸ਼ ਪ੍ਰਾਈਮ ਮਿਨਿਸਟਰ ਪੈਟਰੀ ਔਰਪੋ ਨੇ ਇਸ ਸ਼ੂਟਿੰਗ ਨੂੰ ਡੀਪਲੀ ਸ਼ੌਕਿੰਗ ਕਿਹਾ ਹੈਗਾ। ਫਿਨਲੈਂਡ ਦੇ ਵਿੱਚ ਇਸ ਤੋਂ ਪਹਿਲਾਂ ਵੀ ਸਕੂਲਾਂ ਦੇ ਵਿੱਚ ਸ਼ੂਟਿੰਗ ਹੋ ਚੁੱਕੀ ਆ। 2007 ਦੇ ਵਿੱਚ ਇੱਕ 18 ਸਾਲਾਂ ਦੇ ਬੱਚੇ ਨੇ ਸੈਮੀ ਆਟੋਮੈਟਿਕ ਪਿਸਟਲ ਦੇ ਨਾਲ ਜੋ ਉੱਥੇ ਦਾ ਜੋ ਕਿਲਾ ਹਾਈ ਸਕੂਲ ਸੀ ਟੂਸੂਲਾ ਦੇ ਵਿੱਚ, ਉੱਥੇ 9 ਲੋਕਾਂ ਨੂੰ ਮਾਰ ਦਿੱਤਾ ਸੀ। ਬਾਅਦ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਸ ਤੋਂ ਬਾਅਦ 1 ਸਾਲ ਬਾਅਦ ਸਤੰਬਰ 2008 ਦੇ ਵਿੱਚ ਇੱਕ 22 ਸਾਲਾਂ ਦੇ ਸਟੂਡੈਂਟ ਨੇ ਆਪਣੇ ਹੀ ਨਾਲ ਦੇ 10 ਲੋਕਾਂ ਨੂੰ ਸੈਮੀ ਆਟੋਮੈਟਿਕ ਪਿਸਟਲ ਦੇ ਨਾਲ ਮਾਰ ਦਿੱਤਾ ਸੀ। ਫਿਨਲੈਂਡ ਬੜਾ ਛੋਟਾ ਜਿਹਾ ਮੁਲਕ ਹੈਗਾ, 5.6 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਆ ਤੇ 1.5 ਮਿਲੀਅਨ ਲੋਕਾਂ ਦੇ ਕੋਲ ਫਾਇਰ ਆਰਮਸ ਆ। 4,30,000 ਲਾਇਸੈਂਸ ਹੋਲਡਰਸ ਹੈਗੇ ਆ ਫਿਨਿਸ਼ ਇੰਟੀਰੀਅਰ ਮਿਨਿਸਟਰੀ ਦੇ ਮੁਤਾਬਕ। ਹੰਟਿੰਗ ਤੇ ਗਨ ਓਨਰਸ਼ਿਪ ਉੱਥੇ ਦਾ ਜਿਹੜਾ ਟ੍ਰੈਡੀਸ਼ਨ ਆ ਯੂਰਪੀਅਨ ਇਸ ਕੰਟਰੀ ਦਾ, ਜੋ ਲੋਕ ਰਿਸਪੌਂਸੀਬਲ ਆ ਉਹਨਾਂ ਨੂੰ ਪਰਮਿਟਸ ਦਿੱਤੇ ਜਾਂਦੇ ਆ, ਪਰ ਕਈ ਵਾਰ ਇਹ ਗਲਤ ਹੱਥਾਂ ਦੇ ਵਿੱਚ ਚੱਲ ਜਾਂਦੇ ਆ। ਫਿਨਲੈਂਡ ਨੇ 2007 ਤੇ 2008 ਦੇ ਵਿੱਚ ਜਦੋਂ ਸ਼ੂਟਿੰਗਸ ਹੋਈਆਂ ਸੀਆਂ ਸਕੂਲਾਂ ਦੇ ਵਿੱਚ, ਉਹ ਤੋਂ ਬਾਅਦ ਗਨ ਲਾਜ਼ ਨੂੰ ਕਾਫੀ ਸਟ੍ਰਿਕਟ ਵੀ ਕੀਤਾ ਸੀ ਤੇ ਮਿਨੀਮਮ ਏਜ ਗਨ ਨੂੰ ਜਾਂ ਫਾਇਰ ਆਰਮ ਨੂੰ ਖਰੀਦਣ ਦੀ ਓਨਰਸ਼ਿਪ ਲੈਣ ਦੀ ਉਹ ਵਧਾ ਵੀ ਦਿੱਤੀ ਗਈ ਸੀ। ਪਰ ਕਹਿੰਦੇ ਪਈ ਬੈਕਗਰਾਉਂਡ ਚੈੱਕ ਕੀਤੇ ਜਾਂਦੇ ਆ ਹਰ ਇੱਕ ਦੇ, ਪਰ ਹੁਣ ਇਹ ਤਾਂ ਬਹੁਤ ਥੋੜੀ ਉਮਰ ਦਾ ਮੁੰਡਾ ਸੀ, 12 ਸਾਲਾਂ ਦਾ। ਇਹ ਖਰੀਦ ਤਾਂ ਨਹੀਂ ਸਕਦਾ, ਪਤਾ ਨਹੀਂ ਇਹਦੇ ਹੱਥ ਕਿਸ ਤਰ੍ਹਾਂ ਗਨ ਲੱਗੀ ਤੇ ਨਾਲ ਦੇ ਜੋ ਬੱਚੇ ਆ ਉਹਨਾਂ ਦੇ ਉੱਤੇ ਇਸਨੇ ਗੋਲੀਆਂ ਚਲਾ ਦਿੱਤੀਆਂ। ਅਮਰੀਕਾ ਦੇ ਵਿੱਚ ਵੀ ਸਕੂਲ ਦੀਆਂ ਸ਼ੂਟਿੰਗਸ ਅਕਸਰ ਰਹਿ ਰਹਿ ਕੇ ਵਾਪਰਦੀਆਂ ਰਹਿੰਦੀਆਂ ਆ। ਹੁਣ ਅਮਰੀਕਾ ਦੇ ਵਿੱਚ ਇੱਕ ਤਬਦੀਲੀ ਆਪਾਂ ਇਸ ਪੂਰੇ ਮਾਮਲੇ ਵਿੱਚ ਇਹ ਦੇਖ ਰਹੇ ਹਾਂ, ਨਿਆਣਿਆਂ ਦੇ ਦੁਆਰਾ ਕੀਤੀ ਗਈ ਅਜਿਹੀ ਕਰਤੂਤਾਂ ਦੇ ਲਈ ਉਹਨਾਂ ਦੇ ਮਾਪਿਆਂ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਆ। ਸੋ ਰੀਸੈਂਟਲੀ ਆਪਾਂ ਦੇਖਿਆ ਇੱਕ ਸਕੂਲ ਦੇ ਵਿੱਚ ਜਦੋਂ ਸ਼ੂਟਿੰਗ ਵਾਪਰੀ ਸੀ ਮਿਸ਼ੀਗਨ ਦੇ ਵਿੱਚ, ਉਸ ਸਕੂਲ ਦੇ ਵਿਦਿਆਰਥੀ ਦੇ ਮਾਪਿਆਂ ਨੂੰ ਪ੍ਰੋਸੀਕਿਊਟਰਸ ਉਸਦੇ ਉੱਤੇ ਜਿਹੜੇ ਗਏ ਉਸਦੇ ਦੁਆਲੇ ਹੋਏ ਚਾਰਜ ਕੀਤਾ ਤੇ ਇਵੈਂਚੁਅਲੀ ਉਸ ਨੂੰ ਜਿਹੜੀ ਸਜ਼ਾ ਵੀ ਜਿਹੜੀ ਉਹ ਹੋਈ ਸੀ। ਆਕਸਫੋਰਡ ਹਾਈ ਸਕੂਲ ਸ਼ੂਟਰ ਦੇ ਜਿਹੜੇ ਮਾਮਲੇ ਵਿੱਚ ਉਹਨਾਂ ਦੇ ਪੇਰੈਂਟਸ ਨੂੰ ਇਨਵੋਲੰਟੀਅਰ ਮੈਨਸਲੌਟਰ ਦੇ ਵਿੱਚ ਚਾਰਜ ਕੀਤਾ ਗਿਆ ਸੀ। ਜੈਨੀਫਰ ਤੇ ਜੇਮਸ ਕਰਮਲਿਨ ਨੂੰ 4 ਕਾਊਂਟ ਇਨਵੋਲੰਟੀਅਰ ਮੈਨਸਲੌਟਰ ਦੇ ਉੱਤੇ। ਬੰਦੂਕਾਂ ਕਿਹਦੇ ਕੋਲ ਜਾ ਸਕਦੀਆਂ ਕਿਹਦੇ ਕੋਲ ਨਾ ਜਾਵੇ, ਇਹ ਜਿਹੜਾ ਰੌਲਾ ਰੱਪਾ, ਇਸ ਦਾ ਕੋਈ ਨਤਾਰਾ ਕੋਈ ਨਜ਼ਦੀਕੀ ਭਵਿੱਖ ਜਾਂ ਦੂਰ ਦੇ ਭਵਿੱਖ ਦੇ ਵਿੱਚ ਅਮਰੀਕਾ ਵਿੱਚ ਹੁੰਦਾ ਨਜ਼ਰ ਨਹੀਂ ਆ ਰਿਹਾ। ਪਰ ਹੁਣ ਕਈ ਜਿਹੜੇ ਸੂਬੇ ਆ ਇਹ ਕਦਮ ਚੱਕ ਰਹੇ ਆ ਵੀ ਉਹਨਾਂ ਬੱਚਿਆਂ ਦੀ ਦੁਆਰਾ ਕੀਤੀ ਗਈ ਗੋਲੀ ਕਾਂਡ ਦੇ ਲਈ ਉਹਨਾਂ ਦੇ ਮਾਪਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇ। ਸੋ ਹੁਣ ਤੱਕ ਕਹਿੰਦੇ 5 ਅਜਿਹੇ ਕੇਸ ਹੋ ਚੁੱਕੇ ਆ ਅਮਰੀਕਾ ਵਿੱਚ ਜਿੱਥੇ ਪੇਰੈਂਟਸ ਨੂੰ ਕਨਵਿਕਟ ਕੀਤਾ ਗਿਆ ਆ, ਦੋਸ਼ੀ ਪਾਇਆ ਗਿਆ ਆ ਜਿਹੜੀ ਸ਼ੂਟਿੰਗ ਉਹਨਾਂ ਦੇ ਨਿਆਣੇ ਦੇ ਦੁਆਰਾ ਜਿਹੜੀ ਕੀਤੀ ਗਈ ਹੋਵੇ। ਸੋ ਇਹ ਹੁਣ ਕੁਛ ਅਮਰੀਕਾ ਦੇ ਵਿੱਚ ਇਸ ਪਾਸੇ ਤਰੀਕੇ ਦੇ ਨਾਲ ਜਿਹੜਾ ਉਹ ਚੇਂਜ ਆ ਰਿਹਾ ਆ। ਉਹ ਜ਼ਿਆਦਾਤਰ ਤਾਂ ਇਹੀ ਦੇਖਿਆ ਗਿਆ ਹਰਜੋਤ ਸਿੰਘ ਜੀ, ਕਈ ਵਾਰੀ ਤਾਂ ਜੇ ਤਾਂ ਬਾਲਗ ਹੁੰਦੇ ਆ ਉਹ ਤਾਂ ਈਜ਼ੀਲੀ ਗਨ ਬਾਏ ਕਰਕੇ ਅਜਿਹੇ ਗੋਲੀਕਾਂਡ ਨੂੰ ਅੰਜਾਮ ਦੇ ਦਿੰਦੇ ਆ। ਜਿਹੜੇ ਬਾਏ ਨਹੀਂ ਕਰ ਸਕਦੇ ਹੁੰਦੇ ਉਹ ਮਾਪਿਆਂ ਦੇ ਦੁਆਰਾ ਇੱਧਰ ਉੱਧਰ ਰੱਖੀ ਗਈ ਗਨ ਜੋ ਉਸਨੂੰ ਚੰਗੀ ਤਰ੍ਹਾਂ ਮੇਬੀ ਸਾਂਭ ਕੇ ਨਹੀਂ ਰੱਖਦੇ ਜਾਂ ਉਹਨਾਂ ਨੂੰ ਦੱਸਦੇ ਨਹੀਂ ਆ, ਉਹਨਾਂ ਦੇ ਕਰਕੇ ਉਹ ਕਰ ਦਿੰਦੇ ਆ। ਇੱਦਾਂ ਕਰਨ ਦੇ ਨਾਲ ਕੁਛ ਅਜਿਹੇ ਲੋਕਾਂ ਦੇ ਨਾਲ ਬਹੁਤ ਸਾਰੇ ਜਿਹੜੇ ਲਾ ਅਬਾਈਡਿੰਗ ਗਨ ਸਿਟੀਜ਼ਨ ਆ ਉਹਨਾਂ ਨੂੰ ਬੜਾ ਧੱਕਾ ਜਿਹੜਾ ਉਹ ਲੱਗਦਾ ਆ ਵੀ ਕਰੇ ਕੋਈ ਤੇ ਭਰੇ ਕੋਈ, ਵੀ ਨੁਕਸਾਨ ਇਵੈਂਚੁਅਲੀ ਸਾਡੇ ਰਾਈਟਸ ਦਾ ਇਸ ਦੇ ਵਿੱਚ ਹੋਈ ਜਾ ਰਿਹਾ ਹੈਗਾ ਆ। ਪਰ ਅਮਰੀਕਾ ਵਿੱਚ ਆਪਾਂ ਇੱਕ ਨਵਾਂ ਟ੍ਰੈਂਡ ਜਿਹੜਾ ਆ ਤਬਦੀਲੀ ਆ ਉਹ ਦੇਖ ਰਹੇ ਹਾਂ ਸਕੂਲ ਸ਼ੂਟਿੰਗਸ ਤੋਂ ਬਾਅਦ ਦੇ ਵਿੱਚ।